ਤੇ ਅਗਲਾ ਜਿਹੜਾ ਜੀ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਆਇਆ ਆ ਟਰਾਂਸਜੈਂਡਰ ਐਥਲੀਟਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਸੁਪਰੀਮ ਕੋਰਟ ਨੇ ਅੱਜ ਜਿਹੜੀ ਇਹ ਰੂਲਿੰਗ ਦਿੱਤੀ ਆ ਵੀ ਔਰਤਾਂ ਦੀਆਂ ਕੁੜੀਆਂ ਦੀਆਂ ਜਿਹੜੀਆਂ ਗੇਮਸ ਹੁੰਦੀਆਂ ਆ ਉਹਨਾਂ ਦੇ ਵਿੱਚ ਜਿਹੜੇ ਟਰਾਂਸਜੈਂਡਰ ਐਥਲੀਟਸ ਆ ਉਹਨਾਂ ਨੂੰ ਹਿੱਸਾ ਨਹੀਂ ਲੈਣ ਦਿੱਤਾ ਜਾਊਗਾ। ਇਹ ਜਿਹੜੇ ਸਟੇਟਸ ਨੇ ਬੈਨ ਕੀਤੇ ਆ ਉਹ ਬੈਨ ਬਰਕਰਾਰ ਰਹੂਗਾ। ਸੋ ਬੇਸਿਕਲੀ ਇਸ ਨੂੰ ਸਟੇਟ ਸਬਜੈਕਟ ਬਣਾ ਕੇ ਸੁਪਰੀਮ ਕੋਰਟ ਨੇ ਅੱਜ ਛੱਡ ਦਿੱਤਾ ਆ। ਗਰਲਸ ਐਂਡ ਵੂਮਨ ਸਪੋਰਟਸ ਦੇ ਵਿੱਚ ਟਰਾਂਸਜੈਂਡਰ ਐਥਲੀਟਸ ਨੂੰ ਬੈਨ ਕਰਨਾ ਨਾ ਕਰਨਾ ਉਹ ਉਸ ਸਟੇਟ ਦੇ ਉੱਤੇ ਉਸ ਸੂਬੇ ਦੇ ਉੱਤੇ ਜਿਹੜਾ ਉਹ ਰਹੇਗਾ। ਬਹੁਤ ਜ਼ਿਆਦਾ ਜਿਹੜਾ ਰੌਲਾ ਹਰਜੋਤ ਸਿੰਘ ਜੀ ਪਿਛਲੇ ਕਈ ਸਾਲਾਂ ਤੋਂ ਹੀ ਹੁਣ ਪੈ ਰਿਹਾ ਹੈਗਾ ਆ। ਕਹਿੰਦੇ ਵੀ ਸੁਪਰੀਮ ਕੋਰਟ ਨੇ ਜਿਹੜਾ ਵੈਸਟ ਵਰਜੀਨੀਆ ਤੇ ਆਈਡਾਹੋ ਦਾ ਕਾਨੂੰਨ ਸੀਗਾ ਜਿਨ੍ਹਾਂ ਨੇ ਰਿਸਟ੍ਰਿਕਟ ਕੀਤਾ ਸੀ ਟਰਾਂਸਜੈਂਡਰ ਐਥਲੀਟਸ ਨੂੰ ਸਕੂਲ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ। ਇੱਕ ਜਿਹੜਾ ਕੇਸ ਆ ਵੈਸਟ ਵਰਜੀਨੀਆ ਵਰਸਸ ਬੀਪੀਜੇ ਤੇ ਲਿਟਲ ਵਰਸਸ ਹੀਕਾਕਸ ਕਰਕੇ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਸੋ ਜਸਟਿਸ ਬ੍ਰੈਟ ਕੈਬਨਾ ਉਹਨਾਂ ਨੇ ਇਹ ਓਪੀਨੀਅਨ ਮੈਜੋਰਟੀ ਦੇ ਲਈ ਲਿਖਿਆ। ਉਹ ਕਹਿੰਦੇ ਵੀ ਟਾਈਟਲ 9 ਦੇ ਤਹਿਤ ਇਹ ਜਿਹੜਾ ਕਾਨੂੰਨ ਆ ਇਕੁਅਲ ਓਪਰਚੁਨਿਟੀ ਇਨ ਸਪੋਰਟਸ equal protection clause schools can base eligibility of women and girl sports on biological sex ਵੀ ਜਿਹੜੇ ਜਨਮ ਦਾ ਤੁਸੀਂ ਜੇ ਬੰਦੇ ਜੰਮੇ ਹੋ ਜਾਂ ਬੁੜੀ ਜੰਮੇ ਹੋ ਉਸ ਆਧਾਰ ਦੇ ਉੱਤੇ ਤੁਹਾਨੂੰ ਰੋਕਿਆ ਜਾ ਸਕਦਾ। ਜੀ ਬਿਲਕੁਲ। ਸੋ ਕਹਿੰਦੇ ਵੀ ਜੋ ਸਟੇਟਸ ਆ ਉਹਨਾਂ ਦੇ ਉੱਤੇ ਹੁਣ ਇਹ ਡਿਪੈਂਡ ਕਰੂਗਾ। ਸਟੇਟਸ ਜਿਹੜੀਆਂ ਆ ਉਹ ਬੈਨ ਕਰ ਸਕਦੀਆਂ ਹੈਗੀਆਂ ਟਰਾਂਸਜੈਂਡਰ ਵੂਮਨ ਨੂੰ ਤੇ ਗਰਲਸ ਨੂੰ ਜਿਹੜੀਆਂ ਸਪੋਰਟਸ ਦੇ ਵਿੱਚ ਜਿਹੜੀਆਂ ਬੀਬੀਆਂ ਦਾ ਇਹ ਇੱਕ ਬਹੁਤ ਵੱਡਾ ਇਸ਼ੂ ਸੀਗਾ। ਓਲੰਪਿਕਸ ਦੇ ਵਿੱਚ ਵੀ ਇਹ ਇਸ਼ੂ ਬਣਦਾ ਜਾ ਰਿਹਾ ਸੀ। ਸੋ ਇਹ ਜਿਹੜਾ ਡਿਸੀਜਨ ਆਇਆ 6 ਦੇ ਮੁਕਾਬਲੇ 3 ਆ। ਜਸਟਿਸ ਬ੍ਰੈਟ ਕੌਬਨਾ ਉਹਨਾਂ ਨੇ ਇਹ ਰੂਲ ਕੀਤਾ ਹੈਗਾ। ਇਹ ਆਈਡਾਹੋ ਤੇ ਵੈਸਟ ਵਰਜੀਨੀਆ ਲਾ ਸੀ ਜਿਹੜੇ ਡੂ ਨਾਟ ਵਾਇਲੇਟ ਦਾ ਇਕੁਅਲ ਪ੍ਰੋਟੈਕਸ਼ਨ ਕਲੌਜ਼ ਔਨ ਟਾਈਟਲ 9। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਹੁਣ ਸਟੇਟਸ ਤੇ ਡਿਪੈਂਡ ਕਰਦਾ ਹੈ ਵੀ ਉਹਨਾਂ ਨੇ ਟਰਾਂਸਜੈਂਡਰ ਵੂਮਨ ਨੂੰ ਰੈਗੂਲਰ ਜਿਹੜੀਆਂ ਬੱਚੀਆਂ ਦੀਆਂ ਜਿਹੜੀਆਂ ਗੇਮਸ ਹੁੰਦੀਆਂ ਉਹਨਾਂ ਦੇ ਵਿੱਚ ਖੇਲਣ ਦੇਣਾ ਆ ਜਾਂ ਨਹੀਂ। ਤੇ ਅਗਲਾ ਜਿਹੜਾ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਆਇਆ ਆ ਟਰਾਂਸਜੈਂਡਰ ਐਥਲੀਟਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਸੁਪਰੀਮ ਕੋਰਟ ਨੇ ਅੱਜ ਜਿਹੜੀ ਇਹ ਰੂਲਿੰਗ ਦਿੱਤੀ ਆ ਵੀ ਔਰਤਾਂ ਦੀਆਂ ਕੁੜੀਆਂ ਦੀਆਂ ਜਿਹੜੀਆਂ ਗੇਮਸ ਹੁੰਦੀਆਂ ਆ ਉਹਨਾਂ ਦੇ ਵਿੱਚ ਜਿਹੜੇ ਟਰਾਂਸਜੈਂਡਰ ਐਥਲੀਟਸ ਆ ਉਹਨਾਂ ਨੂੰ ਹਿੱਸਾ ਨਹੀਂ ਲੈਣ ਦਿੱਤਾ ਜਾਊਗਾ। ਇਹ ਜਿਹੜੇ ਸਟੇਟਸ ਨੇ ਬੈਨ ਕੀਤੇ ਆ ਉਹ ਬੈਨ ਬਰਕਰਾਰ ਰਹੂਗਾ। ਸੋ ਬੇਸਿਕਲੀ ਇਸ ਨੂੰ ਸਟੇਟ ਸਬਜੈਕਟ ਬਣਾ ਕੇ ਸੁਪਰੀਮ ਕੋਰਟ ਨੇ ਅੱਜ ਛੱਡ ਦਿੱਤਾ ਆ। ਗਰਲਸ ਐਂਡ ਵੂਮਨ ਸਪੋਰਟਸ ਦੇ ਵਿੱਚ ਟਰਾਂਸਜੈਂਡਰ ਐਥਲੀਟਸ ਨੂੰ ਬੈਨ ਕਰਨਾ ਨਾ ਕਰਨਾ ਉਹ ਉਸ ਸਟੇਟ ਦੇ ਉੱਤੇ ਉਸ ਸੂਬੇ ਦੇ ਉੱਤੇ ਜਿਹੜਾ ਉਹ ਰਹੇਗਾ। ਬਹੁਤ ਜ਼ਿਆਦਾ ਜਿਹੜਾ ਰੌਲਾ ਹਰਜੋਤ ਸਿੰਘ ਜੀ ਪਿਛਲੇ ਕਈ ਸਾਲਾਂ ਤੋਂ ਹੀ ਹੁਣ ਪੈ ਰਿਹਾ ਹੈਗਾ ਆ। ਕਹਿੰਦੇ ਵੀ ਸੁਪਰੀਮ ਕੋਰਟ ਨੇ ਜਿਹੜਾ ਵੈਸਟ ਵਰਜੀਨੀਆ ਤੇ ਆਈਡਾਹੋ ਦਾ ਕਾਨੂੰਨ ਸੀਗਾ ਜਿਨ੍ਹਾਂ ਨੇ ਰਿਸਟ੍ਰਿਕਟ ਕੀਤਾ ਸੀ ਟਰਾਂਸਜੈਂਡਰ ਐਥਲੀਟਸ ਨੂੰ ਸਕੂਲ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ। ਇੱਕ ਜਿਹੜਾ ਕੇਸ ਆ ਵੈਸਟ ਵਰਜੀਨੀਆ ਵਰਸਸ ਬੀਪੀਜੇ ਤੇ ਲਿਟਲ ਵਰਸਸ ਹੀਕਾਕਸ ਕਰਕੇ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਸੋ ਜਸਟਿਸ ਬ੍ਰੈਟ ਕੈਬਨਾ ਉਹਨਾਂ ਨੇ ਇਹ ਓਪੀਨੀਅਨ ਮੈਜੋਰਟੀ ਦੇ ਲਈ ਲਿਖਿਆ। ਉਹ ਕਹਿੰਦੇ ਵੀ ਟਾਈਟਲ 9 ਦੇ ਤਹਿਤ ਇਹ ਜਿਹੜਾ ਕਾਨੂੰਨ ਆ ਇਕੁਅਲ ਓਪਰਚੁਨਿਟੀ ਇਨ ਸਪੋਰਟਸ equal protection clause schools can base eligibility of women and girl sports on biological sex ਵੀ ਜਿਹੜੇ ਜਨਮ ਦਾ ਤੁਸੀਂ ਜੇ ਬੰਦੇ ਜੰਮੇ ਹੋ ਜਾਂ ਬੁੜੀ ਜੰਮੇ ਹੋ ਉਸ ਆਧਾਰ ਦੇ ਉੱਤੇ ਤੁਹਾਨੂੰ ਰੋਕਿਆ ਜਾ ਸਕਦਾ। ਜੀ ਬਿਲਕੁਲ। ਸੋ ਕਹਿੰਦੇ ਵੀ ਜੋ ਸਟੇਟਸ ਆ ਉਹਨਾਂ ਦੇ ਉੱਤੇ ਹੁਣ ਇਹ ਡਿਪੈਂਡ ਕਰੂਗਾ। ਸਟੇਟਸ ਜਿਹੜੀਆਂ ਆ ਉਹ ਬੈਨ ਕਰ ਸਕਦੀਆਂ ਹੈਗੀਆਂ ਟਰਾਂਸਜੈਂਡਰ ਵੂਮਨ ਨੂੰ ਤੇ ਗਰਲਸ ਨੂੰ ਜਿਹੜੀਆਂ ਸਪੋਰਟਸ ਦੇ ਵਿੱਚ ਜਿਹੜੀਆਂ ਬੀਬੀਆਂ ਦਾ ਇਹ ਇੱਕ ਬਹੁਤ ਵੱਡਾ ਇਸ਼ੂ ਸੀਗਾ। ਓਲੰਪਿਕਸ ਦੇ ਵਿੱਚ ਵੀ ਇਹ ਇਸ਼ੂ ਬਣਦਾ ਜਾ ਰਿਹਾ ਸੀ। ਸੋ ਇਹ ਜਿਹੜਾ ਡਿਸੀਜਨ ਆਇਆ 6 ਦੇ ਮੁਕਾਬਲੇ 3 ਆ। ਜਸਟਿਸ ਬ੍ਰੈਟ ਕੌਬਨਾ ਉਹਨਾਂ ਨੇ ਇਹ ਰੂਲ ਕੀਤਾ ਹੈਗਾ। ਇਹ ਆਈਡਾਹੋ ਤੇ ਵੈਸਟ ਵਰਜੀਨੀਆ ਲਾ ਸੀ ਜਿਹੜੇ ਡੂ ਨਾਟ ਵਾਇਲੇਟ ਦਾ ਇਕੁਅਲ ਪ੍ਰੋਟੈਕਸ਼ਨ ਕਲੌਜ਼ ਔਨ ਟਾਈਟਲ 9। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਹੁਣ ਸਟੇਟਸ ਤੇ ਡਿਪੈਂਡ ਕਰਦਾ ਹੈ ਵੀ ਉਹਨਾਂ ਨੇ ਟਰਾਂਸਜੈਂਡਰ ਵੂਮਨ ਨੂੰ ਰੈਗੂਲਰ ਜਿਹੜੀਆਂ ਬੱਚੀਆਂ ਦੀਆਂ ਜਿਹੜੀਆਂ ਗੇਮਸ ਹੁੰਦੀਆਂ ਉਹਨਾਂ ਦੇ ਵਿੱਚ ਖੇਲਣ ਦੇਣਾ ਆ ਜਾਂ ਨਹੀਂ।